अस्सलाम वालेकुम लो जी तुसीं तेरे पंजाबी चैनल तुहाडे सारिਆਂ ਦਾ ਲਾਈਕ ਮੈਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਈਦ ਮੁਬਾਰਕ ਜਨਾਬ ਜਿਹੜੇ ਅੱਜ ਈਦ ਕਰ ਰਹੇ ਨੇ ਉਹਨਾਂ ਨੂੰ ਵੀ ਤੇ ਜਿਨ੍ਹਾਂ ਨੇ ਕੱਲ ਸਵੇਰੇ ਈਦ ਕਰਨੀ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਈਦ ਮੁਬਾਰਕ ਅੱਜ ਜਿਨ੍ਹਾਂ ਨੇ ਕਰ ਲਈ ਉਹ ਤੇ ਕਬਾਬ ਕਬੂਬ ਟਿੱਕੇ ਟੁੱਕੇ ਬੱਕਰੀਆਂ ਦੇ ਕਰਕੇ ਖਾ ਰਹੇ ਹੋਣੇ ਨੇ ਹਾਂਜੀ ਤੇ ਜਿਨ੍ਹਾਂ ਨੇ ਕੱਲ ਕਰਨੀ ਹੈ ਉਹ ਸੋਚ ਰਹੇ ਹੋਣੇ ਨੇ ਬੱਕਰੇ ਨੂੰ ਦੇਖ ਕੇ ਤੇ ਕੱਲ ਲੰਮਾ ਪਾਵਾਂਗੇ ਇਹਨੂੰ ਹਾਏ ਹਾਏ ਕੱਲ ਇਹਦੇ ਬਣਨਗੇ ਸੀਖ ਕਬਾਬ ਟਿੱਕੇ ਬਿਰਿਆਨੀ ਹਾਂਜੀ ਤੇ ਕੜਾਹੀਆਂ ਬਣਨਗੀਆਂ ਤੇ ਕੱਲ ਖਾਵਾਂਗੇ ਹਾਂ ਇਨਸ਼ਾਅੱਲਾ ਕੱਲ ਸ਼ਾਮ ਤੱਕ ਤਮਾਮ ਬੱਕਰੇ ਜਿਹੜੇ ਨੇ ਨਾ ਹਾਂ ਉਹ ਲੰਮੇ ਪੈ ਚੁੱਕੇ ਹੋਣੇ ਨੇ ਤੇ ਕਹਾਣੀ ਮੁੱਕ ਚੁੱਕੀ ਹੋਣੀ ਉਹਨਾਂ ਦੀ ਹਾਂਜੀ ਢਿੱਡਾਂ ਜਾ ਚੁੱਕੇ ਹੋਣੇ ਨੇ ਪਰ ਇਹੀ ਸਿਸਟਮ ਹੈ ਬਾਕੀ ਜਦੋਂ ਕੁਰਬਾਨੀ ਕਰੋ ਤੇ ਗਰੀਬਾਂ ਨੂੰ ਨਾ ਭੁੱਲਣਾ ਹਾਂਜੀ ਆਲੇ ਦੁਆਲੇ ਉਹ ਜ਼ਿਆਦਾ ਹੱਕ ਰੱਖਦੇ ਨੇ ਉਹਨਾਂ ਦਾ ਹਿੱਸਾ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ ਗਰੀਬਾਂ ਦਾ ਹਾਂਜੀ ਤੇ ਲੋ ਜੀ ਵੱਡੀ ਈਦ ਜਿਹੜੀ ਹੈ ਉਹਦਾ ਮਜ਼ਾ ਤੇ ਤੁਸੀਂ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਮਹਿਫਲਾਂ ਲੱਗਦੀਆਂ ਬਾਹਰ ਤੇ ਕੁਝ ਵੀ ਨਹੀਂ ਐ ਵੀ ਬਾਹਰ ਤੇ ਰੌਲਾ ਹੀ ਨਹੀਂ ਯਕੀਨ ਕਰੋ ਬਸ ਜਿਹੜਾ ਨਾ ਯੂਰਪੀ ਕੰਟਰੀਆਂ ਦੇ ਵਿੱਚ ਈਦ ਇਹੋ ਜਿਹੀ ਹੁੰਦੀ ਹੈ ਨਮਾਜ਼ ਪੜ੍ਹੀ ਖਾਧਾ ਪੀਤਾ ਸੌਂ ਗਏ ਖਤਮ ਹੋ ਗਈ ਕਹਾਣੀ ਬਾਕੀ ਮਿਲਣਾ ਜੁਲਣਾ ਆਉਣਾ ਜਾਣਾ ਮਹਿਫਲਾਂ ਈਦਾਂ ਸ਼ਬਰਾਤਾਂ ਉਹ ਪਾਕਿਸਤਾਨ ਦੇ ਵਿੱਚ ਜਿਹੜੀਆਂ ਨਾ ਉਹ ਸਵਾਦ ਦਿੰਦੀਆਂ ਨੇ ਤੇ ਖਾਸ ਤੌਰ ਤੇ ਮੀਆਂ ਸਾਹਿਬ ਨੇ ਬੜੀ ਵੱਡੀ ਮਹਿਫਿਲ ਸਜਾਈ ਹਾਂਜੀ ਚਾਂਦ ਰਾਤ ਉਹਨਾਂ ਨੇ ਬੜੀ ਖੂਬ ਮਨਾਈ ਤੇ ਉਹਨਾਂ ਨੇ ਚਾਂਦ ਰਾਤ ਵਾਲੇ ਦਿਨ ਇੱਕ ਮਹਿਫਿਲ ਸਜਾਈ ਕਵਾਲ ਬੁਲਾਇਆ ਤੇ ਉਹਦੇ ਕੋ ਕਵਾਲੀ ਕਰਾਈ ਹਾਂਜੀ ਕਵਾਲੀ ਕਰਾਈ ਤੇ ਮੀਆਂ ਸਾਹਿਬ ਨੱਚੇ ਨੇ ਜਿਹੜਾ ਹਾਏ 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 ਮੀਆਂ ਸਾਹਿਬ ਵਜਦ ਦੇ ਵਿੱਚ ਆ ਗਏ ਲੇਕਿਨ ਉਹ ਇੱਕ ਖਾਸ ਕਵਾਲੀ ਉਹ ਜਿਹੜਾ ਵੀ ਸੁਣੇਗਾ ਉਹ ਵਜਦ 'ਚ ਆ ਜਾਏਗਾ ਹਾਂ ਦੋ ਹੀ ਆਪਸ਼ਨ ਨੇ ਜਾਂ ਉਹ ਵਜਦ 'ਚ ਆ ਜਾਏਗਾ ਹਾਂ ਜਾਂ ਡਾਲਾਂ ਨੂੰ ਚੁੱਕ ਲੈ ਜਾਏਗਾ ਜੇ ਵਜਦ ਨਾ ਆਇਆ ਤੇ ਫਿਰ ਉਹ ਡਾਲੇ ਦਾ ਸ਼ਿਕਾਰ ਹੋ ਜਾਏਗਾ ਹਾਂਜੀ ਤੇ ਮੀਆਂ ਸਾਹਿਬ ਤੁਹਾਨੂੰ ਪਤਾ ਬੂਟ ਚੱਟ ਪ੍ਰੋਗਰਾਮ ਪਹਿਲੇ ਨੇ ਤੇ ਵਜੇ ਉਹ ਕੀ ਹੁਣ ਉਹ ਕੀ ਕਵਾਲੀ ਹੈ ਕੀ ਚੀਜ਼ ਹੈ ਉਹ ਮੈਂ ਤੁਹਾਨੂੰ ਸੁਣਾ ਦੇਣਾ ਸੁਣ ਲਵੋ ਹਾਏ 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 ਇੱਥੇ ਰੱਖ ਮਲੰਗੇ ਹਾਂਜੀ ਇਹ ਗਾਣਾ ਮੀਆਂ ਸਾਹਿਬ ਸੁਣ ਰਹੇ ਨੇ ਹਾਂ ਉਹ ਸੁਣ ਕੇ ਵਜਦ ਦੇ ਵਿੱਚ ਤੁਸੀਂ ਦੇਖਿਆ ਕਿ ਮੀਆਂ ਸਾਹਿਬ ਹਾਲੋ ਬਿਹਾਲ ਹੋ ਗਏ ਹੁਣ ਤੁਸੀਂ ਕਹੋ ਕਿ ਯਾਰ ਇਹ ਤੇ ਬਾਊ ਜੀ ਹੈ ਹੀ ਨਹੀਂ ਹਾਂ ਇਹ ਤੇ ਕੋਈ ਕੌਡੂ ਹੈ ਹਾਂ ਨਹੀਂ ਉਹ ਮੈਂ ਤੁਹਾਨੂੰ ਵਜ਼ਾਹਤ ਕਰ ਦਿਆਂ ਕਿ ਹੈ ਬਾਊ ਜੀ ਸਰਕਾਰੀ ਹਾਂ ਇਹ ਪਹਿਲੇ ਵੀ ਕੌਡੂ ਹੀ ਸੀ ਬਾਊ ਜੀ ਹਾਂ ਇਹ ਤੇ ਕੰਪਨੀ ਨੇ ਸਾਨੂੰ ਦਿਖਾਇਆ ਸੀ ਬਣਾ ਕੇ ਹਵਾ ਜੀ ਬਹੁਤ ਵੱਡਾ ਕੱਦ ਹੈ ਮੀਆਂ ਸਾਹਿਬ ਦਾ ਹਾਂ ਮੀਆਂ ਸਾਹਿਬ ਕੌਡੂ ਸੀ ਉਹਦੇ ਵੀ ਕੌਡੂ ਸੀ ਅੱਜ ਵੀ ਕੌਡੂ ਹੀ ਨੇ ਮੀਆਂ ਸਾਹਿਬ ਹਾਂ ਇਹ ਐਵੇਂ ਹਵਾ ਖੜਾ ਕੀਤਾ ਸੀ ਹਾਂ ਕੰਪਨੀ ਨੇ ਕਿ ਲੋ ਜੀ ਬਹੁਤ ਮਕਬੂਲੀਅਤ ਹੈ ਜੀ ਬੜਾ ਵੱਡਾ ਲੀਡਰ ਏਸ਼ੀਆ ਦਾ ਟਾਈਗਰ ਆ ਰਿਹਾ ਜਨਾਬ ਪਾਕਿਸਤਾਨ ਲਿਆ ਰਿਹਾ ਨੂੰ ਛਾ ਜਾਏਗਾ ਮਕਬੂਲੀਅਤ ਬੜੀ ਹੈ ਉਹ ਆਂਦੇ ਹੀ ਆਵਾਮ ਨੇ ਚੁੱਕਿਆ ਝਾੜਿਆ ਤੇ ਕੂੜੇਦਾਨ ਚ ਪਾਤਾ ਕਿ ਚੱਲ ਕੌਡੂ ਨਿਕਲਦਾ ਉਹ ਆਪਣੀਆਂ ਸੀਟਾਂ ਵੀ ਹਾਰ ਗਿਆ ਇਹਦੀ ਪਾਰਟੀ ਤੇ ਹਾਰੀ ਇਹ ਆਪਣੀਆਂ ਸੀਟਾਂ ਵੀ ਨਹੀਂ ਜਿੱਤ ਸਕਿਆ ਕੌਡੂ ਹਾਂ ਇਹ ਤਾਂ ਘਿਸ ਕੇ ਜਿਹੜਾ ਨਾ ਖਾਸ ਤੌਰ ਤੇ 8 ਫਰਵਰੀ ਨੂੰ ਖਾਸ ਆਵਾਮ ਨੇ ਬੰਦੋਬਸਤ ਕੀਤਾ ਕਿ ਕੌਡੂ ਦਾ ਅਸਲ ਚਿਹਰਾ ਜਿਹੜਾ ਨਾ ਤੁਹਾਨੂੰ ਦਿਖਾਤਾ ਕਿ ਇਹ ਤੁਹਾਡਾ ਮੀਆਂ ਸਾਹਿਬ ਹਾਂ ਕੌਡੂ ਹਾਂ ਉਹਦੇ ਬਾਅਦ ਮੀਆਂ ਸਾਹਿਬ ਕੋਲ ਇੱਕੋ ਹੀ ਆਪਸ਼ਨ ਸੀ ਕਿ ਉਹ ਇਹ ਗਾਣਾ ਸੁਣਦੇ ਰਹਿਣ ਹਾਂਜੀ ਤੇ ਸਰਵਾਈਵ ਕਰਦੇ ਰਹਿਣ ਜੇ ਪਾਕਿਸਤਾਨ 'ਚ ਰਹਿਣਾ ਵਾ ਤੇ ਇਹ ਗਾਣਾ ਲਾਜ਼ਮ ਆ ਸੁਣਨਾ ਹਾਂਜੀ ਬੂਟ ਚੱਟ ਪ੍ਰੋਗਰਾਮ ਲਾਜ਼ਮ ਹੈ ਉਹ ਮੀਆਂ ਸਾਹਿਬ ਸੁਣ ਰਹੇ ਕਿਉਂਕਿ ਜਿੱਦਾਂ ਹੀ ਮੀਆਂ ਸਾਹਿਬ ਨੇ ਅਗਰ ਇਹ ਗਾਣਾ ਸੁਣਨਾ ਬੰਦ ਕੀਤਾ ਹਾਂ ਉਹਦਾ ਮੀਆਂ ਸਾਹਿਬ ਦੀ ਢੋਲਕੀ ਵੱਜਣੀ ਸ਼ੁਰੂ ਹੋ ਜਾਣੀ ਹੈ ਹਾਂ ਢੋਲਕੀ ਵੀ ਜਾਣ ਫਿਰ ਜਾਣੀ ਸ਼ੁਰੂ ਕਰ ਦਿੱਤੀ ਤੇ ਮੀਆਂ ਸਾਹਿਬ ਨੇ ਇਸ ਗੱਲ ਦੀ ਬੜਾ ਖਿਆਲ ਕਿ ਬਈ ਇਹਤਿਆਤ ਹਾਂ ਬਿਲਕੁਲ ਬੂਟਾਂ ਨਾਲ ਬੰਨੇ ਰਹੋ ਹਾਂ ਮੀਆਂ ਸਾਹਿਬ ਦਾ ਕੱਦ ਵੀ ਬਿਲਕੁਲ ਬੂਟਾਂ ਦੇ ਬਰਾਬਰ ਹੈ ਹਾਂ ਕਿ ਤਾਂ ਕਿ ਚੁੰਮਨ ਚੱਟਣ ਨੂੰ ਵੀ ਆਸਾਨੀ ਹੋਵੇ ਹਾਂਜੀ ਕੁਝ ਜ਼ਿਆਦਾ ਝੁਕਣਾ ਨਾ ਪਵੇ ਹਾਂ ਵਾਹ ਮੀਆਂ ਸਾਹਿਬ ਹੀ ਨੇ ਤੁਸੀਂ ਕਹ ਲਓ ਜੋ ਹਰਕਤਾਂ ਹੋ ਰਹੀਆਂ ਨੇ ਉਹਦੇ ਬਾਅਦ ਮੀਆਂ ਸਾਹਿਬ ਦੀ ਜਿਹੜੀ ਬਾਕੀ ਪੰਜੋਬ ਕੀ ਹੋ ਜਨੇ ਮੀਆਂ ਸਾਹਿਬ ਦੀ ਧੀ ਰਾਣੀ ਜਿਹੜੀ ਹੈ ਹਾਂਜੀ ਉਹ ਪੰਜਾਬ ਦੇ ਵਿੱਚ ਹਕੂਮਤ ਕਰ ਰਹੀ ਆ ਹਾਂ ਹੁਣ ਉਹ ਜਿਹੜਾ ਨਾ ਬਗਾਵਤ ਵੀ ਨਹੀਂ ਕਰ ਸਕਦੇ ਹਾਂ ਕੁਝ ਕਹਿ ਵੀ ਨਹੀਂ ਸਕਦੇ ਹਾਂ ਉਹ ਲਾਡੋ ਉੱਥੇ ਲੱਗੀ ਹੈ ਪੰਜਾਬ ਦੇ ਵਿੱਚ ਤੇ ਲਾਡੋ ਨੇ ਆਪਣੀਆਂ ਹੀ ਮਹਿਫਲਾਂ ਲਾਈਆਂ ਪਈਆਂ ਉੱਥੇ ਹਾਂ ਉਹ ਆਪਣੇ ਪਤਾ ਨਹੀਂ ਕਿੱਥੇ ਮਸਰੂਫ ਹੈ ਈਦ ਪਾਰਟੀ ਹੋ ਰਹੀ ਸੁਣਿਆ ਹਾਂ ਕੋਈ ਬੜੀ ਬਣ ਠਣ ਕੇ ਸਾਰੀਆਂ ਨੌਕਰਾਨੀਆਂ ਵੀ ਪਹੁੰਚੀਆਂ ਨੇ ਹਾਂ ਜੀ ਤੇ ਉੱਥੇ ਈਦ ਪਾਰਟੀ ਹੋ ਰਹੀ ਤੇ ਇੱਕ ਹੋਰ ਦੇਖੀ ਗਈ ਆ ਮਸਤਾਨੀ ਜੀ ਹਾਂ ਬਾਬਾ ਜੀ ਕਹਿੰਦੇ ਆ ਵੀ ਇਹ ਦਰਮਿਆਨ 'ਚ ਜਿਹੜੀ ਖੜੀ ਆ ਇਹ ਕੌਣ ਆ ਮੈਂ ਕਿਹਾ ਬਾਬਾ ਜੀ ਇਹ ਆਪਣਾ ਉਹ
ਲਿਫਾਫਨ ਹੈ। ਬਾਬਾ ਜੀ ਕਹਿੰਦੇ ਆ ਲਿਫਾਫਿਆਂ ਬਾਰੇ ਤਾਂ ਸੁਣਿਆ ਸੀ, ਇਹ ਲਿਫਾਫਨ ਕੀ ਹੁੰਦਾ? ਮੈਂ ਕਿਹਾ ਬਾਬਾ ਜੀ ਇਹ ਉਹਦਾ ਆਪਣਾ ਮੁਜ਼ੱਕਰ ਮੁਅੰਨਸ ਹੈ। ਹਾਂ ਇਹ ਉਹ ਪਤਾ ਨਹੀਂ ਇਹ ਮੁਜ਼ੱਕਰ ਆ ਲਿਫਾਫਿਆਂ ਦੀ, ਇਹ ਮੁਜ਼ੱਕਰ ਆ। ਹਾਂ ਬਾਬਾ ਜੀ ਆ ਬੇਨਿਸ਼ ਬੇਨਿਸ਼, ਹਾਂ ਉਹ ਬੜਾ ਚੜ ਕੇ ਬੋਲੀ ਹੈ, ਵਾਹ ਵਾਹ ਕਰ ਰਹੀ ਹੈ कि भाई शहबाज शरीफ ने कमाल करता, नवाज शरीफ ने कमाल करता, हाँ अब माई ने भी कमाल ही करता। हाँ बाबा जी कहते कमाल तो सारे की खलोते है। मैं कहा बाबा जी आप भी बड़े कमाल कर दिया। हाँ बाबा जी कहते हाँ लिफाफा ने तो फिर कमाल तो करना ही है। हाँ बाबा जी कहते कित्थे हुंदी है? मैं बाबा जी कित्थे किते टीवी दे हाँ एंकरी उंकरी कर दी है। हाँ उत्थे मैं कहा बाबा जी उत्थे भी झाड़ दिया, इधर भी झाड़ दिया। हाँ बहरहाल बड़ी मुरीद आ। बाबा जी कहते की दी? मैं कहा बाबा जी हम माई दी बहुत मुरीद आ। बाबा जी कहते हाँ ये तो बड़े 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 मुरीद ने। हाँ तो कुछ भी नहीं। हाँ मैं कहा बाबा जी की मतलब? बाबा जी समझते ने ये ऐसा सिलसिला वा माई दा, हाँ कि कतर तक जाता। हाँ जो मरीद उत्थे आ ना, हाँ दुनिया के हर कोने तेन माई दे मरीद मिलणगे। तो चलो आ भी मरीद होगी, कोई गल नहीं। बाबा जी कहते इन्हें मेरे वाल भी भेज दे। बाबा जी किसी की करना, हाँ साह भी नहीं निकलना। लिफाफन का बेड़ा गर्क है। बाबा जी कहते नहीं नहीं कोई मसला नहीं गा, इन्हें मैं समझा देंगा कि भाई ऐदा नहीं करीदा होंदा। जिन्हें तू लिफाफे हलाल करने की कोशिश कर रही है ना, हाँ शहबाज शरीफ एडा अच्छा बंदा भी नहीं है। हाँ ऐ ना हो कि हाँ जिमें शहबाज शरीफ करता कि ओहदी भी तलाक करवा, ओहदी भी करवा। हाँ बाबा जी कहते इहो जिहा कंजर खानदान है, इन्हें कहा भी बच के रह। हाँ मैं कहा नहीं बाबा जी वो भी पूरे दिनों की है, कोई मसला नहीं। हाँ तुसीं कोई होर गल सुनाओ। और बाबा जी कहते यार वो कंपनी ने सुनिया मुबारक भी देती है। मैं कहा बाबा जी की? कंपनी कहती है कि जी अपना ईद मुबारक सारिਆਂ ਨੂੰ बहुत बहुत ਤੇ खास पैगाम ਜਿਹੜਾ ਉਹ ਉਹਨੇ ਦਿੱਤਾ। मैं कहा बाबा जी ਸਾਨੂੰ भी सुनवाओ फिर पैगाम, कंपनी का पैगाम है तो ਅਸੀਂ सुनिया ही नहीं अजे तक। ਇਹ ਕੀ ਹੋਇਆ? बाबा जी कहते सुन लो। ईद मुबारक आप सबको हमारी तरफ से भी, हमारी गुरुजी की तरफ से और मेंबर की तरफ से आप सबको ईद मुबारक। ਇੱਥੇ ਰੱਖ ਮਲੰਗੇ। हाँ जी ਹੁਣ ਹੈ ਸਵਾਦ ਈਦ ਦਾ। मैं कहा बाबा जी यार बड़ी ईद मुबारक की है कंपनी ने। मैं कहा बाबा जी ये केड़ी कंपनी है? बाबा जी कहते वही कंपनी है हाँ जिन्हें जिथे मौका मिले हाँ वो हमले भी करा देंदी है लोगों की। हाँ कुटमार भी कर देंदी है। हाँ तो जिथे मौका मिले उत्थे नच भी लेंदी है। ये जी कंपनी है। मैं हाँ बाबा जी बेहद बड़ी खतरनाक कंपनी है। हाँ जी लेकिन कंपनी कमाल है। बाबा जी कहते खबरदार खुसरे ने सारे। मैं बाबा जी खुसरे भी तो सोने ही होंगे ने। हाँ बाबा जी समझते ने कि ये चुन चुन के बिठाए ने उन्होंने। हाँ असल कंपनी का तू दे रहे ना तो मुंह तुलवा। हाँ तेन लग पता जाएगा सोने ने। बाबा जी कहते कंपनी का अजकल यही हाल होया। हाँ कंपनी का मेकअप उतर गया। मैं बाबा जी की मतलब? बाबे कहते पिछले 75 साल तो कंपनी मेकअप मुकअप करके नच रही सी लोगों के अगे आके। हाँ बाबे कहते खां ने पानी की बाल्टी पाती इन्होंने मुंह पे, मेकअप उतर गया, अंदरों चीदा मीदा निकल आया। मैं कहा बाबा जी तुम तो दिल ही खराब कराओ। बाबे कहते भाई असल असल ही होंदा। हाँ हकीकत इंज ही होंदी है होर कुछ नहीं। मैं कहा चलो बाबा जी ईद का पैगाम तो मिल गया। तो डड्डू भी कुछ कही जा रहा है। बाबा जी कहते आ कन बाबा जी दे खड़े हुए तो बाबा जी कहते डड्डू ने की किया है? मैं बाबा जी वो कह रहा कि देखो असी जो मर्जी करिए, हाँ असी ते कंपनी। हाँ और डड्डू ने वैसे एक छापर भी भिजवा दिता घर घर जो जो कुर्बानी कर रहे हैं ना। हाँ उन्होंने सारे ने एक छापर भिजवाया माई की तरफों। तो डड्डू का पैगाम भी नाल लिखा गया ना कि देखो जो तो कुर्बानी करनी है, हाँ जी वो बाद जो गोश्त वंडना तो तुसी उस गरीबी नहीं भुलना। हाँ जिदी लंडन तो क्या पाकिस्तान भी कोई जायदाद नहीं है। हाँ उस गरीबी ने गोश्त लाजमी देना। बाबा जी कहते हाँ उन्होंने तो देंगे पक्का हिस्सा, वो तो कोई गल नहीं। डड्डू की कहता? मैं कहा बाबा जी वो कहते कि असी जो लुट मार कर रहे हैं जो बेड़े गर्क असी कर रहे हैं वो असी करते रहेंगे, सानू कोई नहीं रो सकता। तुसी रोवो पिटो। हाँ पता नहीं की है सुन लवो। एक ही पैगाम है, रोए चीखे या पिटे। आप रोए पिटे
ਉਹ ਬਾਬਾ ਜੀ ਕਹਿੰਦੇ ਓਏ ਹੋਏ ਹੋਏ ਗੱਲ ਤੇ ਠੀਕ ਕਰਤੀ ਇਹਨੇ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਅਸੀਂ ਰੋਣ ਪਿੱਟਣ ਵਾਲੀ ਸਾਰੀ ਆਵਾਮ ਅੱਜ ਕੱਲ੍ਹ ਰੋ ਪਿੱਟੀ ਰਹੀ ਹੈ, ਹੋਰ ਕੀ ਹੈ? ਮੈਂ ਕਿਹਾ ਬਾਬਾ ਜੀ ਦੇਖ ਲਓ ਫਿਰ, ਤੇ ਤੁਹਾਡੇ ਵਾਸਤੇ ਵੀ ਇਹੀ ਪੈਗਾਮ ਹੈ। ਬਾਬਾ ਜੀ ਫਰਮਾਉਂਦੇ ਕਿ ਵੀ ਮੈਂ ਵੀ ਰੋਵਾਂਗਾ ਪਿੱਟਾਂਗਾ, ਹਾਂ, ਲੇਕਿਨ ਡੱਡੂ ਦੇ ਨਾਲ ਰਲ ਕੇ। ਮੈਂ ਕਿਹਾ ਬਾਬਾ ਜੀ ਤੁਸੀਂ ਡੱਡੂ ਨੂੰ ਨਾ ਰੋਕ ਪਿੱਟ ਦੇਣਾ, ਤੁਸੀਂ ਨਵਾਂ ਸਿਆਪਾ ਬਣ ਜੇ, ਡਿਪਟੀ ਆ ਜੇ ਡਾਲਾ ਲੈ ਕੇ, ਲੱਗੀ ਸਮਝ। ਓਏ ਡਿਪਟੀ ਆ, ਉਹ ਲਿਆ ਡਾਲਾ ਈਦ ਮੁਬਾਰਕ ਵਾਲਾ।